ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਸਵੇਰੇ ਵੀ। ਓਰੇਗਨ ਦੇ ਵਿੱਚ ਹਾਈਵੇ 5 ਦੇ ਉੱਤੇ, ਜਿਹੜਾ ਸਭ ਤੋਂ ਬਿਜ਼ੀਐਸਟ ਹਾਈਵੇ ਆ, ਕੈਨੇਡਾ ਤੋਂ ਯੂਐਸਏ ਨੂੰ, ਕੈਲੀਫੋਰਨੀਆ, ਮੈਕਸੀਕੋ ਨੂੰ ਜਾਂਦਾ ਆ। ਤੇ ਇਸ ਹਾਈਵੇ ਦੇ ਉੱਤੇ ਕੱਲ ਵੀਰਵਾਰ ਨੂੰ ਆਫਟਰਨੂਨ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਐਕਸੀਡੈਂਟ ਹੋਇਆ ਸੀ। ਤੇ ਉਸ ਐਕਸੀਡੈਂਟ ਦੇ ਵਿੱਚ ਇੱਕ ਟਰੱਕ ਅੱਗੇ ਜਾ ਰਿਹਾ ਸੀ, ਇੱਕ ਟਰੱਕ ਪਿੱਛੇ ਸੀ। ਜੋ ਪਿਛਲਾ ਟਰੱਕ ਸੀ, ਉਹ ਅੱਜ ਪਤਾ ਚੱਲਿਆ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਡਰੱਗ ਲਈ ਹੋਈ ਸੀ। ਉਹਦੇ ਉੱਤੇ ਹੁਣ DUI ਦੇ ਚਾਰजेस ਲਾਏ ਗਏ ਆ। ਤੇ ਉਹ ਸਿਟਰਸ ਹਾਈਟਸ ਸੈਕਰਾਮੈਂਟੋ ਦੇ ਜੋ ਲਾਗੇ ਹੈਗਾ ਆ, ਉੱਥੇ ਦਾ ਰਹਿਣ ਵਾਲਾ ਲਿੰਕਨ ਕਲੇਟਨ ਸਮਿਥ, 52 ਸਾਲਾਂ ਦਾ, ਸੌਰੀ ਨਾਰਥ ਆਈਲੈਂਡ ਦਾ ਦੱਸਿਆ, ਨਾਰਥ ਸਿਟਰਸ ਹਾਈਟ, ਨਾਰਥ ਆਈਲੈਂਡ ਵੀ ਨਾਲ ਹੀ ਆ ਸੈਕਰਾਮੈਂਟੋ ਦੇ, ਉੱਥੇ ਦਾ ਰਹਿਣ ਵਾਲਾ ਆ। ਤੇ ਕਹਿੰਦੇ ਵੀ ਇਸ ਨੂੰ DUI ਦੀ ਟਿਕਟ ਦਿੱਤੀ ਗਈ ਆ। ਸੋ ਬੜੀ ਅਨਫੋਰਚੂਨੇਟ ਪਾਰਟ ਇਹ ਆ ਵੀ ਇੱਕੋ ਹੀ ਪਰਿਵਾਰ ਦੇ 11 ਮੈਂਬਰ ਵੈਨ 'ਚ ਜਾ ਰਹੇ ਸੀ, ਤੇ ਇਸ ਨੇ ਟਰੱਕ ਪਿੱਛੋਂ ਮਾਰਿਆ, ਜੋ ਉਹ ਫਿਰ ਵੈਨ ਅੱਗੇ ਟਰੱਕ ਦੇ ਵਿੱਚ ਲੱਗੀ, ਜਿਹਦੇ ਨਾਲ 7-6 ਜਣਿਆਂ ਦੀ ਤਾਂ ਮੌਕੇ ਤੇ ਮੌਤ ਹੋ ਗਈ, ਤੇ ਇੱਕ ਜਣੇ ਦੀ ਹਸਪਤਾਲ ਹੋਈ। ਤੇ ਇਸ ਨੂੰ ਅਰੈਸਟ ਕਰ ਲਿਆ ਗਿਆ। ਪਹਿਲਾਂ ਕੋਆਪਰੇਟ ਨਹੀਂ ਕਰਦਾ ਸੀ, ਬਾਅਦ ਦੇ ਵਿੱਚ ਹੁਣ ਇਹ ਪਤਾ ਚੱਲਿਆ ਵੀ ਇਹ 17 ਵਾਰ ਕੈਲੀਫੋਰਨੀਆ 'ਚ ਅਰੈਸਟ ਹੋਇਆ ਸੀ, ਚੋਰੀ ਦੇ ਕੇਸ ਦੇ ਵਿੱਚ, ਹੋਰ ਵੱਖ-ਵੱਖ ਮਸਲਿਆਂ ਦੇ ਵਿੱਚ। ਸੋ ਹੁਣ ਤੁਸੀਂ ਦੇਖੋ ਭਈ, CR ਇੰਗਲੈਂਡ ਕੰਪਨੀ ਦਾ ਇਹ ਡਰਾਈਵਰ ਸੀ, ਕਾਫੀ ਵੱਡੀ ਕੰਪਨੀ ਆ। ਤੇ ਪਤਾ ਨਹੀਂ ਉਹਨੇ ਜਦੋਂ ਹਾਇਰ ਕੀਤਾ ਹੋਊਗਾ ਵੀ ਇਹਦੀ ਕੋਈ ਕ੍ਰੈਡਿਟ ਜਾਂ ਬੈਕਗਰਾਉਂਡ ਕੋਈ ਚੈੱਕ ਕੀਤੀ ਆ ਕਿ ਨਹੀਂ। ਜੀ ਬਿਲਕੁਲ, ਬਹੁਤ ਹੀ ਦਰਦਨਾਕ ਘਟਨਾ ਜਿਹੜੀ ਇਹ ਵਾਪਰੀ ਸੀ। ਫੋਰਡ ਈਕੋਨ ਲਾਈਨ ਜਿਹੜੀ ਵੈਨ ਆ, ਉਸ ਦੇ ਵਿੱਚ ਇਹ ਜਿਹੜਾ ਪਰਿਵਾਰ ਆ ਉਹ ਸਵਾਰ ਸੀਗਾ। ਜਦ ਇਸ ਦੇ ਟਰੱਕ ਨੇ ਪਿੱਛੋਂ ਇੰਨੀ ਜ਼ੋਰ ਦੀ ਟੱਕਰ ਮਾਰੀ ਵੀ ਉਹਨਾਂ ਦੀ ਵੈਨ ਅਗਲੇ ਜਿਹੜੇ ਟ੍ਰੇਲਰ ਆ, 18 ਜਿਹੜੇ ਵੀਲਰ ਟ੍ਰੇਲਰ ਆ, ਉਹਦੇ ਵਿੱਚ ਜਾ ਧੱਸੀ। ਡਿਸਟ੍ਰਿਕਟ ਅਟਾਰਨੀ ਨੇ ਕਿਹਾ, ਦੱਸਦੇ ਆ ਉਹ ਵੀ ਜਿਹੜੇ ਵਿਟਨੈਸ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ, ਉਹਨਾਂ ਨੇ ਕਿਹਾ ਵੀ ਇਹਦਾ ਟਰੱਕ ਖੱਬੇ ਸੱਜੇ ਨੂੰ ਜਿਹੜਾ ਉਹ ਜਾ ਰਿਹਾ ਸੀਗਾ, ਤੇ ਉਸੇ ਦੌਰਾਨ ਹੀ ਇਸ ਨੇ ਵੈਨ ਨੂੰ ਟੱਕਰ ਮਾਰੀ, ਤੇ ਇਹਨੇ ਬ੍ਰੇਕ ਤੱਕ ਨਹੀਂ ਮਾਰੀ। ਇੰਨੀ ਜ਼ੋਰ ਦੀ, ਇੰਨਾ ਭਿਆਨਕ ਵਾਇਲੈਂਟ ਕ੍ਰੈਸ਼ ਜਿਹੜਾ ਆ ਇਹ ਹੋਇਆ ਸੀਗਾ। ਸੋ ਪੂਰੀ ਤਰ੍ਹਾਂ ਕਹਿੰਦੇ ਵੀ ਇਹ ਜਿਹੜੀ ਵੈਨ ਆ ਉਹ ਕ੍ਰਸ਼ ਹੋ ਗਈ ਸੀ। ਇਸ ਦੀ ਹੁਣ ਫੋਟੋ ਜਿਹੜੀ ਆ ਉਹ ਆ ਰਹੀ ਆ। ਜੱਜ ਨੇ, ਜਿਹੜੇ ਇੰਟਰਪ੍ਰੇਟਰ ਸੀਗਾ, ਉਹਨੇ ਕਿਹਾ ਵੀ 1 ਸਾਲ ਦਾ ਹੀ, ਜਿਹੜੇ ਮਰਨ ਵਾਲਿਆਂ ਦੇ ਵਿੱਚੋਂ ਉਹਨਾਂ ਦਾ 1 ਸਾਲ ਦਾ ਕਿਸੇ ਦਾ ਮੁੰਡਾ ਸੀ, ਭਵਿੱਖ ਜਿਹੜਾ ਪੂਰੇ ਦਾ ਪੂਰਾ ਜਿਹੜਾ ਆ ਉਹ ਨਸ਼ਟ ਹੋ ਗਿਆ ਉਸ ਪਰਿਵਾਰ ਦਾ। ਇਸ ਲਿੰਕਨ ਸਮਿਥ ਨਾਂ ਦੇ ਜਿਹੜੇ ਨਸ਼ੇ ਦੇ ਵਿੱਚ ਧੁੱਤ ਸੀਗਾ, ਉਸ ਨੇ ਇਹ ਜਿਹੜੇ ਹਾਦਸੇ ਨੂੰ ਅੰਜਾਮ ਦਿੱਤਾ ਹੈਗਾ। ਇਸ ਨੂੰ ਆਲਰੇਡੀ ਮੈਰੀਗਨ ਕਾਊਂਟੀ ਜਿਹੜੀ ਜੇਲ੍ਹ ਆ, ਉਸ ਦੇ ਵਿੱਚ ਲਿਜਾਇਆ ਗਿਆ ਆ, ਅਰੈਸਟ ਕਰਕੇ ਇਸ ਨੂੰ ਅਦਾਲਤ ਵਿੱਚ ਆਲਰੇਡੀ ਪੇਸ਼ ਕਰ ਦਿੱਤਾ ਗਿਆ। ਜੱਜ ਨੇ ਇਸ ਦੀ ਬੇਲ ਨਹੀਂ ਕੋਈ ਵੀ ਜਿਹੜੀ ਉਹ ਰੱਖੀ। ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਦੇ ਕੋਲੋਂ ਮੈਥ ਜਿਹੜਾ ਨਸ਼ਾ ਆ ਉਹ ਵੀ ਬਰਾਮਦ ਹੋਇਆ ਸੀ, ਤੇ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਵੀ ਇਹਨੇ ਮੰਨਿਆ ਆ ਵੀ ਸਪੀਡ ਨਾਮਕ ਨਸ਼ੇ ਦਾ ਸੇਵਨ ਇਸ ਨੇ ਕੀਤਾ ਸੀਗਾ। ਬੁੱਧਵਾਰ ਨੂੰ ਜਿਹੜਾ ਇਸ ਦਾ ਸੇਵਨ ਕੀਤਾ ਸੀ, ਤੇ ਮੈਥ ਦੇ ਨਾਲ ਕਈ ਇਨਹੇਲੈਂਟਸ ਇਸ ਦੇ ਕੋਲੋਂ ਬਰਾਮਦ ਹੋਏ ਆ। 17 ਵਾਰ ਪਹਿਲਾਂ ਵੀ ਇਹ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਹੋ ਚੁੱਕਾ ਆ। 9 ਵੱਖ-ਵੱਖ ਕਨਵਿਕਸ਼ਨਸ, ਦੋਸ਼ ਜਿਹੜੇ ਇਸ ਦੇ ਉੱਤੇ ਜਿਹੜੇ ਦੋਸ਼ ਆ ਉਹ ਸਾਬਤ ਹੋ ਚੁੱਕੇ ਆ। ਹੁਣ ਅਗਲੀ ਜਿਹੜੀ ਪੇਸ਼ੀ ਆ, ਇਸ ਦੀ 30 ਮਈ ਨੂੰ ਅਦਾਲਤ ਵਿੱਚ ਸਵੇਰੇ 8:30 ਵਜੇ ਰੱਖੀ ਗਈ ਹੈਗੀ ਆ। ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀਆਂ ਨਵੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ, ਸੋ ਕਹਿੰਦੇ ਵੀ ਹੁਣ ਜਿਹੜੇ ਥ੍ਰੈਸ਼ਹੋਲਡ ਕ੍ਰਿਮੀਨਲ ਚਾਰਜਿਸ ਦੇ ਲਈ ਜਿਹੜਾ ਕਮਰਸ਼ੀਅਲ ਵਹੀਕਲ ਚਲਾ ਰਿਹਾ ਆ, ਉਹ ਪੈਸੰਜਰ ਵਹੀਕਲ ਦੇ ਨਾਲੋਂ ਵੀ ਘੱਟ ਹੁੰਦਾ ਆ। ਸੋ ਆਪਣੇ .08 ਜਿਹੜੇ ਆਮ ਚਲਾਉਂਦੇ ਆ, ਉਹਨਾਂ ਦਾ ਬਲੱਡ ਅਲਕੋਹਲ ਲੈਵਲ ਲਿਮਿਟ ਹੁੰਦੀ ਆ, ਪਰ ਓਰੇਗਨ ਦੇ ਵਿੱਚ ਜਿਹੜੇ ਕਮਰਸ਼ੀਅਲ ਵਹੀਕਲ ਦੇ ਲਈ ਬਲੱਡ ਅਲਕੋਹਲ ਕੰਟੈਂਟ .04 ਜਿਹੜੀ ਉਹ ਮੰਨੀ ਜਾਂਦੀ। ਜੇ ਉਸ ਤੋਂ ਵੱਧ ਹੋਵੇ ਤਾਂ ਇਸ ਨੂੰ ਫੈਲਨੀ ਜਿਹੜੀ ਉਹ ਮੰਨੀ ਜਾਂਦੀ ਆ। ਸੋ ਫੈਡਰਲ ਵਾਇਲੇਸ਼ਨ ਜਿਹੜੀ ਉਹ ਹੁੰਦੀ ਆ। ਸੋ ਓਰੇਗਨ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੱਸਦਾ ਆ ਵੀ ਓਰੇਗਨ ਦੇ ਵਿੱਚ ਹੀ ਕ੍ਰੈਸ਼ਿਸ ਦੇ ਵਿੱਚ ਇਸ ਸਾਲ ਹੁਣ ਤੱਕ 159 ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ ਆ। 2022 ਦੇ ਵਿੱਚ, ਪਿਛਲੇ ਸਾਲ, ਅਜਿਹੀਆਂ ਦੁਰਘਟਨਾਵਾਂ ਦੇ ਵਿੱਚ 600 ਲੋਕ ਆਪਣੀ ਜਾਨ ਗਵਾ ਚੁੱਕੇ ਆ।
ਜੀ ਬਿਲਕੁਲ, ਬਹੁਤ ਹੀ ਖਤਰਨਾਕ ਆ ਅੱਜ ਕੱਲ੍ਹ ਹਾਈਵੇ ਦੇ ਉੱਤੇ ਜਾਣਾ ਆਮ ਬੰਦੇ ਦੇ ਲਈ।